ਜੋ ਅਸੀਂ ਸਾਡੀ ਸੋਚ ਹੈ ਅਜੇ ਵੀ ਖਾਲਿਸਤਾਨ ਦੀ ਜਦੋਂ ਗੱਲ ਹੁੰਦੀ ਹੈ ਤੇ ਸਾਨੂੰ ਸਾਡੇ ਲੋਕਾਂ ਕੋਲੋਂ ਹੀ ਵਿਰੋਧਤਾ ਮਿਲਦੀ ਹੈ। ਖਾਲਿਸਤਾਨ should not be confused with Sikhstan। ਕਿ ਸੰਤ ਭਿੰਦਰਾਂ ਵਾਲੇ ਨੇ ਵੀ ਕਿਹਾ ਵੀ ਅਸੀਂ ਬਰਾਬਰ ਦੇ ਸ਼ਹਿਰੀਆਂ ਦੀ ਹੱਕ ਮੰਗਦੇ ਹਾਂ, ਸਾਨੂੰ ਕੋਈ ਪ੍ਰੋਬਲਮ ਨਹੀਂ, ਕੋਈ ਖਾਲਿਸਤਾਨ ਦੀ ਮੰਗ ਨਹੀਂ ਸੀ ਸ਼ੁਰੂ ਹੋਣੀ ਜੇ ਇਹ ਐਡਾ ਕੋਝਾ ਰਾਜ ਨਾ ਹੁੰਦਾ। All over the world has become a standard of thinking. Where does thinking? Why do we want Khalistan? Why do we want Kashmir? Why do we want? Those people have been given those rights by the Almighty that created them. There should be no question in anybody's mind ਕਿ ਸਿੱਖਾਂ ਨੂੰ ਕਿਉਂ ਆਪਣਾ ਰਾਜ ਚਾਹੀਦਾ, ਕਿ ਦੂਜੇ ਰਾਜ ਕੋਝੇ ਨਿਕਲੇ। ਜੇ ਦੂਜੇ ਰਾਜ ਕੋਝੇ ਨਾ ਹੁੰਦੇ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਸੀਗੀ। ਵੀ ਅਜੇ ਹੋਰ ਕਿੰਨੀ ਕੁ ਮਾਰ ਪਊਗੀ ਸਾਡੇ ਜਦੋਂ ਅਸੀਂ ਜਾਗਾਂਗੇ। ਕਿਸ ਗੱਲ ਦੀ ਉਡੀਕ ਅਸੀਂ ਕਰਨ ਡਏ ਹਾਂ? ਕੀ ਇਹ ਸਾਰਾ ਕੁਝ ਵੇਖਿਆ ਨਹੀਂ? Is this not enough? How many more Sikhs have to be slaughtered? How many more innocent human beings have to be sacrificed so that a bad government can carry out its? Are you guilty? Am I guilty? Yes, we are guilty if we say nothing and watch the atrocities taking place. ਗੁਰੂ ਗ੍ਰੰਥ ਤੇ ਇਸੇ ਦਾ ਸਾਜਿਆ ਗੁਰੂ ਪੰਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 2 ਦਿਨ ਇਕੱਠੇ ਮਨਾ ਰਹੇ ਹਾਂ। ਇੱਕ ਜਿਵੇਂ ਗਿੱਲ ਸਾਹਿਬ ਨੇ ਸਾਂਝਾ ਕੀਤਾ 41ਵੀਂ ਵਰ੍ਹੇਗੰਢ ਉਸ ਜ਼ਾਲਮ ਸਰਕਾਰ ਦੇ ਕਾਰਨਾਮੇ। ਜੇ ਅਸੀਂ ਨਹੀਂ ਯਾਦ ਕਰਾਂਗੇ, ਕਈ ਲੋਕ ਕਹਿੰਦੇ ਸੁਣੇ ਆ ਭੁਲਾ ਦਿਓ ਪੁਰਾਣੀਆਂ ਗੱਲਾਂ ਹੋ ਗਈਆਂ, ਕਿਉਂ ਅਸੀਂ ਡਰਾਉਂਦੇ ਹਾਂ ਕਿ ਇਹੋ ਜਿਹੇ ਵਾਕਿਆਤ ਦੁਬਾਰਾ ਨਾ ਹੋ ਸਕਣ। ਸਾਡੀ ਯਾਦਗਾਰ ਦੇ ਵਿੱਚ ਇਹ ਗੱਲ ਘਰ ਕਰ ਜਾਏ ਕਿ ਅਸੀਂ ਨਿਰਦੋਸ਼ਾਂ ਮਾਸੂਮਾਂ ਦੇ ਵਾਸਤੇ ਖੜੇ ਹਾਂ ਤੇ ਖੜੇ ਰਹਾਂਗੇ। ਸਾਡਾ ਇਹ ਉਦੇਸ਼ ਹੈ ਇਸ ਪੰਥ ਦਾ। ਦੂਸਰਾ ਦਿਨ ਅਸੀਂ ਮਨਾ ਰਹੇ ਹਾਂ ਡਾਕਟਰ ਰਣਜੀਤ ਸਿੰਘ, ਤੀਸਰਾ ਸਾਲ ਚੜ੍ਹ ਗਿਆ ਉਹਨਾਂ ਦੇ ਇੱਥੋਂ ਜਾਣ ਨੂੰ। ਅੱਜ ਤੁਸੀਂ TV 84 ਦਾ ਕੈਮਰਾ ਵੇਖਣ ਡਏ ਹੋ। TV 84 ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਰੂਬਰੂ ਹੋਣਗੇ ਬੜੇ ਛੇਤੀ। ਇਹ ਡਾਕਟਰ ਰਣਜੀਤ ਸਿੰਘ ਦੇ ਮਨ ਦੀ ਕਾਢ ਸੀ ਕਿ ਸਾਡੀ ਵੀ ਜ਼ਬਾਨ ਚਾਹੀਦੀ ਹੈ, ਸਾਡੀ ਵੀ ਗੱਲਬਾਤ ਹੋਣੀ ਚਾਹੀਦੀ ਹੈ। We are what we consume। ਜੋ ਰੋਟੀ ਖਾਂਦੇ ਹਾਂ ਉੱਦਾਂ ਦੇ ਅਸੀਂ ਬਣ ਜਾਂਦੇ ਹਾਂ ਜਿੱਦਾਂ ਦਾ ਖੁਰਾਕ ਖਾਣਾ ਹੈ। ਜੋ ਅਸੀਂ ਕੰਜ਼ਿਊਮ ਕਰਦੇ ਹਾਂ ਨਿਊਜ਼ ਵਾਲੀ, ਸਾਡੇ ਵਿਚਾਰਧਾਰਾ ਉੱਦਾਂ ਦੀ ਬਣ ਜਾਂਦੀ ਹੈ। ਭੈੜੀ ਸੰਗਤ ਦੇ ਵਿੱਚ ਭੈੜੇ ਵਿਚਾਰ ਉਪੜਨੇ ਜ਼ਰੂਰੀ ਹੈ ਤੇ ਚੰਗੀ ਸੰਗਤ ਦੇ ਵਿੱਚ ਉਸ so we need to be careful what we consume. If we don't care what we consume, then circumstances will dictate our fate. ਜੋ ਅਸੀਂ ਸਾਡੀ ਸੋਚ ਹੈ ਅਜੇ ਵੀ ਖਾਲਿਸਤਾਨ ਦੀ ਜਦੋਂ ਗੱਲ ਹੁੰਦੀ ਹੈ ਤੇ ਸਾਨੂੰ ਸਾਡੇ ਲੋਕਾਂ ਕੋਲੋਂ ਹੀ ਵਿਰੋਧਤਾ ਮਿਲਦੀ ਹੈ। ਕਾਹਦੇ ਵਾਸਤੇ ਕਰਨੀ ਗੱਲ ਹੈ? ਉਹ ਤਾਂ ਕਿੰਨੇ ਚਿਰ ਦੀ ਗੱਲ ਹੋ ਗਈ। We have among us, and I hope we'll hear, a lady that ਜਿਹਦੇ ਸੀਨੇ ਦੇ ਵਿੱਚ ਕਸ਼ਮੀਰ ਦੀ ਆਜ਼ਾਦੀ ਵਸਦੀ ਹੈ। ਗਜ਼ਾਲਾ ਹਬੀਬ। ਜਿਹੜੇ ਪੰਜਾਬੀ ਨੇ ਪੰਜਾਬੀਅਤ ਨਾਲ ਪਿਆਰ ਕਰਦੇ ਆ। ਮੈਂ ਕਿੰਨੀ ਵਾਰੀ ਕਿਹਾ ਸਟੇਜਾਂ ਤੋਂ ਕਿ ਖਾਲਿਸਤਾਨ should not be confused with Sikhstan। Khalistan is very accommodating.
ਖਾਲਿਸਤਾਨ ਦਾ ਜਿਹੜਾ ਮਾਡਲ ਹੈ ਉਹ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ। ਉਹਦੇ ਰਾਜ ਦੇ ਦੌਰਾਨ ਸਿੱਖ ਪਾਪੂਲੇਸ਼ਨ ਕੋਈ ਕਹਿੰਦਾ 8%, ਕੋਈ ਕਹਿੰਦਾ ਕਿ 10%, ਕੋਈ ਕਹਿੰਦਾ 12%। ਠੀਕ ਹੈ ਵੀ ਜਦੋਂ ਰਾਜ ਸੱਤਾ ਵੱਧਦੀ ਹੈ ਉਦੋਂ ਧਰਮ ਪਰਿਵਰਤਨ ਵੀ ਹੁੰਦੇ ਹੈ ਤੇ ਕੋਈ ਲਿਖਾਰੀ ਲੈ ਲੈਂਦਾ ਅਰਲੀ ਐਂਕੜੇ ਤੇ ਕੋਈ ਲਿਖਾਰੀ ਲੈ ਲੈਂਦਾ ਅਖੀਰ ਦੇ ਐਂਕੜੇ। ਸੋ suffice it to say it was a minority। ਜਿਵੇਂ ਹੁਣੇ ਗਿੱਲ ਸਾਹਿਬ ਨੇ ਸਾਂਝ ਕੀਤੀ ਹੈ ਵੀ ਜੇ ਸੰਤ ਭਿੰਦਰਾਂ ਵਾਲੇ ਨੇ ਵੀ ਕਿਹਾ ਵੀ ਅਸੀਂ ਬਰਾਬਰ ਦੇ ਸ਼ਹਿਰੀਆਂ ਦੀ ਹੱਕ ਮੰਗਦੇ ਹਾਂ, ਸਾਨੂੰ ਕੋਈ ਪ੍ਰੋਬਲਮ ਨਹੀਂ, ਕੋਈ ਖਾਲਿਸਤਾਨ ਦੀ ਮੰਗ ਨਹੀਂ ਸੀ ਸ਼ੁਰੂ ਨਹੀਂ ਹੋਣੀ ਜੇ ਇਹ ਐਡਾ ਕੋਝਾ ਰਾਜ ਨਾ ਹੁੰਦਾ। ਅਗਲੇ ਸੈਟਰਡੇ ਨੂੰ ਅਸੀਂ ਸਾਰੇ ਤੁਹਾਡੇ ਦਿਆਲਸ ਦੀ ਸੰਗਤ ਨੂੰ ਬੇਨਤੀ ਕਰਨ ਆਏ ਹਾਂ ਅਸੀਂ ਹਿਊਸਟਨ ਤੋਂ ਕਿ ਅਸੀਂ ਇੰਡੀਅਨ ਕਾਉਂਸਲੇਟ ਦੇ ਸਾਹਮਣੇ ਜਿਵੇਂ ਥਾਂ ਦੇ ਜਿੱਥੇ ਵੀ ਕਾਉਂਸਲੇਟ ਹੈਗੇ ਆ ਮੁਜ਼ਾਹਰੇ ਹੋ ਰਹੇ ਆ, ਕਾਲ them freedom rallies, sovereignty talk। ਇੱਥੋਂ ਦਾ ਜੋ ਫਾਊਂਡਿੰਗ ਡਾਕੂਮੈਂਟਸ ਹੈ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, ਉਹ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿੰਦਾ ਵੀ ਇਹ ਜਿਹੜੇ ਮਨੁੱਖੀ ਹੱਕ ਹੈ ਇਹ ਕੁਦਰਤੀ ਹੱਕ ਹੈ। ਸਾਡਾ ਆਜ਼ਾਦੀ ਦਾ ਮੰਗਣਾ ਅਸੀਂ ਕਿਹਦੇ ਕੋਲੋਂ ਮੰਗੀਏ? They don't own those rights. God has given us those rights। ਕਿਹੜੇ ਰਾਈਟਸ ਨੇ ਉਹ? We hold these truths to be self-evident that all men are created equal and they are endowed with certain unalienable ਹੈ ਜਿਹੜੇ ਵਿਖਾਲੇ ਨਾ ਜਾ ਸਕਣ, ਨਿਖੜਵੇਂ ਹੱਕ। Among those are life, liberty and pursuit of happiness। It's so clear। ਇਹ ਇੱਥੋਂ ਦੇ ਬਾਨੀਆਂ ਦੀ ਗੱਲ ਕਰਦੇ ਆ। ਡੈਕਲੇਰੇਸ਼ਨ ਆਫ ਇੰਡੀਪੈਂਡੈਂਸ on July 4 of 1776। That's all over the world has become a standard of thinking. Where does thinking, why do we want Khalistan? Why do we want Kashmir? Why do we want? Those people have been given those rights by the Almighty that created them। There should be no question in anybody's mind ਕਿ ਸਿੱਖਾਂ ਨੂੰ ਕਿਉਂ ਆਪਣਾ ਰਾਜ ਚਾਹੀਦਾ, ਕਿ ਦੂਜੇ ਰਾਜ ਕੋਝੇ ਨਿਕਲੇ। ਜੇ ਦੂਜੇ ਰਾਜ ਕੋਝੇ ਨਾ ਹੁੰਦੇ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਸੀਗੀ। ਅਸੀਂ ਸੰਨ 47 ਫੈਸਲਾ ਕੀਤਾ ਸੀ, ਯਕੀਨ ਕੀਤਾ ਸੀ ਇਹਨਾਂ ਲੋਕਾਂ ਦੇ ਉੱਤੇ ਕਿ ਭਾਈ ਸਾਡੇ ਨਾਲ ਸਾਨੂੰ ਵੀ ਆਜ਼ਾਦੀ ਮਾਣਨ ਦਾ ਕੋਈ ਇੱਕ ਨਾਰਥ ਦੇ ਵਿੱਚ ਖਿੱਤਾ ਮਿਲੂਗਾ, ਉੱਥੇ ਅਸੀਂ ਆਪਣਾ ਧਰਮ ਜਿਵੇਂ ਸਾਨੂੰ ਇੱਥੇ ਇਜਾਜ਼ਤ ਹੈਗੀ ਹੈ। ਹਿੰਦੁਸਤਾਨ ਦੇ ਵਿੱਚ we are stamped under Hindu religion, we're forced by constitution। You tell any American, your neighbor here, you say, well, that's not right, but there's nothing we can do। So ਪਤਾ ਨਹੀਂ, ਮੈਂ ਪਿਛਲੇ ਸੰਡੇ ਹਿਊਸਟਨ ਦੇ ਵਿੱਚ ਸਾਡੇ ਪ੍ਰਧਾਨ ਪਿਛਲੇ ਸੰਡੇ ਕੀ 2 ਦਿਨਾਂ ਦੀ ਗੱਲ ਹੈ, ਉਹਨੇ ਇਹ ਗੱਲ ਕਹੀ ਸਟੇਜ ਤੋਂ ਵੀ ਅਜੇ ਹੋਰ ਕਿੰਨੀ ਕੁ ਮਾਰ ਪਊਗੀ ਸਾਡੇ ਜਦੋਂ ਅਸੀਂ ਜਾਗਾਂਗੇ। ਕਿਸ ਗੱਲ ਦੀ ਉਡੀਕ ਅਸੀਂ ਕਰਨ ਰਹੇ ਹਾਂ? ਕੀ ਇਹ ਸਾਰਾ ਕੁਝ ਵੇਖਿਆ ਨਹੀਂ? Is this not enough? How many more Sikhs have to be slaughtered? How many more innocent human beings have to be sacrificed so that a bad government can carry out its? Are you guilty? Am I guilty?
Yes, we are guilty if we say nothing and watch the atrocities taking place. It's incumbent upon us as human beings to challenge those atrocities, those bad happenings to human beings. We can go on, talk forever. I know there are other speakers, so I would summarize my personal experience. 1984, 41 years ago, happened. I was in this country at that time. I raised a lot of voice against those atrocities. Then my mind came up with, we need to do something. They burned our reference library. They burned our original manuscript. They did all this. Are we just going to complain? Or are we going to do something about it ourselves here? God put the dream of a regional big Sikh center in my head. Move forward 4 or 5 years ago, don't hear that Azad is talking about himself. Put Azad as an ABC. Anybody could be one of you. Since I abandoned my businesses at that time, nobody told me to do that. I spoke out because my internal conscience said that I needed to. I went bankrupt. At the time, I had about 80 rent homes. I went bankrupt where there was nothing. Kurki jinu Punjabi ਚ ਕਹਿੰਦੇ ਆ. That was in 89, 5 years later. Move the clock forward. What happened to that dream? I wanted to build a large Sikh center in Texas, where the government of India could not attack. I became discouraged as a human weakness. I wanted to forget about that dream. God Almighty did not forget. He put the dream back in my mind. I am bankrupt and trying to get back on my feet. Clearly, a bankrupt person doesn't have any money. I started talking again because I knew that I didn't have money, but the Guru has plenty of money. He will provide it. We created that. I don't want to belabor this story. Call it ABC, one of you. That dream persisted. That dream came true many years later. We just had the grand opening of a 40,000 square foot Gurdwara to accommodate all Texans who, and we would like to, Ghazala, when you are next in Houston, we would like you to visit that facility. So why I'm telling this story? To tell my glory? No. Please don't hear it that way. Every one of you have a dream. Dr. Ranjit Singh had a dream. His dream was the nation, Sikh nation, should have a voice. TV84 came into being, and I am proud to say that Dr. Amarjit Singh is the best tongue that Sikh nation could have produced. I'm proud of his studies. It's very easy to, हाँ गल्लां ही करता है,
ਉਹ ਗੱਲਾਂ ਹੀ ਕਰਨੀਆਂ ਹੁੰਦੀਆਂ, ਗੱਲਾਂ ਦੇ ਨਾਲ ਹੀ ਤਾਂ ਤੁਸੀਂ ਚੇਂਜ ਕਰੋਗੇ ਵਰਲਡ ਨੂੰ। ਹੋਰ ਕੀ ਕਰਨਾ? ਉਹ ਤਾਂ ਜੀ ਉਹ ਫਲਾਣੀ ਸੰਸਥਾ ਜਿਹੜੀ ਆ ਉਹ ਬਹੁਤ ਕੰਮ ਕਰਦੀ ਹੈ, ਉਹ ਵੀ ਕਰੋ ਜੀ ਸਦਕੇ ਉਹਨਾਂ ਨੇ ਜਿਹੜੀ ਹੋਰ ਕੋਈ ਸੰਸਥਾ ਕੰਮ ਕਰਦੀ ਹੈ। ਪਰ ਫੋਕਸ ਔਨ ਦੀ ਵਾਰਤਾਲਾਪ ਅਬਾਊਟ ਸਿੱਖਸ, conversation at the national and international stage. They had a very successful tour in Australia and New Zealand. What does it do? He speaks like he will speak to us and creates, they consume that and they become that. When I started, I talked about way back in 1984. Before me, I used to meet in those days Dr. Jagjit Singh Chauhan. So it didn't start with me, or it won't end with me. This will go on through you. Some of you will be stimulated today from these conversations that will want to contribute yourself in your own ways. Life takes turns. I don't want to leave you where I'm bankrupt. No, God has blessed me with plenty of money. At this point, I'm back on my feet in a very, very strong way and have been able to contribute quite a bit. So I don't want to leave the listening that this guy stood up and so मैं होर ज़्यादा ना कुछ कहना होया किसी भी कई बारी बंदा बिना समझे सोचे उगड़ दुगड़ी गल कह दिंदा है। जे मेरे मूँह चों भी कोई ऐसी गल निकली है तो वो वास्ते मैं कि मैं जाचक हैं जी। वाहिगुरू जी का खालसा, वाहिगुरू जी की फतेह।